ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਐਮਰਜੈਂਸੀ ਡੈਕਲੇਰੇਸ਼ਨ ਜਿਹੜਾ ਆ ਉਹਦੇ ਸੰਬੰਧ ਦੇ ਵਿੱਚ ਲੈਟਰ ਲਿਖਿਆ ਆ। ਕਹਿੰਦੇ ਵੀ ਸਾਡੀ ਜਿਹੜੀ ਸਪੋਰਟ ਆ ਉਹ ਕੀਤੀ ਜਾਵੇ ਔਰੇਂਜ ਕਾਉਂਟੀ 'ਚ। ਪਿਛਲੇ 2-3 ਦਿਨਾਂ ਤੋਂ ਤੁਹਾਨੂੰ ਪਤਾ ਹੀ ਆ, ਆਪਾਂ ਖਬਰ ਤੁਹਾਡੇ ਨਾਲ ਕਰਦੇ ਆ ਰਹੇ ਹਾਂ ਵੀ ਔਰੇਂਜ ਕਾਉਂਟੀ ਦੇ ਵਿੱਚ ਇੱਕ ਜਿਹੜਾ ਟੈਂਕ ਸੀ ਹੈਜ਼ਰਡਸ ਮਟੀਰੀਅਲ ਦਾ, ਉਹ ਲੀਕ ਕਰ ਗਿਆ, ਜਿਹਦੇ ਕਰਕੇ 40,000 ਤੋਂ ਵੱਧ ਲੋਕਾਂ ਨੂੰ ਜਿਹੜਾ ਇਵੈਕੂਏਟ ਕਰਨਾ ਪਿਆ। ਤੇ ਗਵਰਨਰ ਗੈਬਨ ਨਿਊਸਮ ਨੇ ਉਹ ਜਿਹੜੀ ਆ ਸਿਮੀ ਵੈਲੀ ਔਰੇਂਜ ਕਾਉਂਟੀ ਦੇ ਵਿੱਚ ਉਸ ਨੂੰ ਐਮਰਜੈਂਸੀ ਡਿਕਲੇਅਰ ਕੀਤਾ ਸੀ। ਸੋ ਐਮਰਜੈਂਸੀ ਡਿਕਲੇਅਰ ਦਾ ਮਤਲਬ ਇਹ ਹੁੰਦਾ ਵੀ ਜਿਹੜੀ ਫੈਡਰਲ ਗਵਰਨਮੈਂਟ ਆ ਉਹ ਥਰੂ ਫੀਮਾ ਆ ਕੇ ਜਿਹੜੀ ਲੋਕਲ ਗਵਰਨਮੈਂਟ ਆ ਉਹਨੂੰ ਜਿਹੜੀ ਆ ਹੈਲਪ ਕਰ ਸਕਦੀ ਹੈਗੀ ਆ। ਸੋ ਔਰੇਂਜ ਕਾਉਂਟੀ ਦੇ ਵਿੱਚ ਐਮਰਜੈਂਸੀ ਡਿਕਲੇਰੇਸ਼ਨ ਦਾ ਮਤਲਬ ਇਹ ਆ ਵੀ ਫੈਡਰਲ ਕਾਸਟ ਸ਼ੇਅਰਿੰਗ, ਸਪੋਰਟ ਅਰਜੈਂਟ ਲਾਈਫ ਸੇਵਿੰਗ ਤੇ ਲਾਈਫ ਸਸਟੇਨਿੰਗ ਐਕਸ਼ਨਸ, ਇਵੈਕੂਏਸ਼ਨ ਦੇ ਲਈ, ਸ਼ੈਲਟਰ ਦੇ ਲਈ, ਐਮਰਜੈਂਸੀ ਮੈਡੀਕਲ ਸਪੋਰਟ ਦੇ ਲਈ, ਪ੍ਰੋਟੈਕਟਿਵ ਆਪਰੇਸ਼ਨਸ ਦੇ ਲਈ। ਸੋ ਪਬਲਿਕ ਜਿਹੜੀ ਅਸਿਸਟੈਂਸ ਆ ਉਹ ਐਮਰਜੈਂਸੀ ਪ੍ਰੋਟੈਕਟਿਵ ਮੇਜਰਸ ਜਿਹੜੀ ਉਹ ਪੇ ਕੀਤੀ ਜਾਂਦੀ ਹੈਗੀ ਆ ਇਕਵਿਪਮੈਂਟ ਦੇ ਲਈ, ਐਮਰਜੈਂਸੀ ਐਕਸ਼ਨਸ ਦੇ ਲਈ ਫੈਡਰਲ ਗਵਰਨਮੈਂਟ ਵੱਲੋਂ। ਸੋ ਇਹ ਫੈਡਰਲ ਗਵਰਨਮੈਂਟ ਦਾ ਪ੍ਰੋਗਰਾਮ ਹੁੰਦਾ। ਸੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਗੈਬਨ ਨਿਊਸਮ ਤੇ ਟਰੰਪ ਉਹਨਾਂ ਦੀ ਬਣਦੀ ਤਾਂ ਹੈ ਨਹੀਂ, ਪਰ ਕਿਉਂਕਿ ਕੈਲੀਫੋਰਨੀਆ ਅਮਰੀਕਾ ਦਾ ਹੀ ਹਿੱਸਾ ਆ ਤੇ ਜੇ ਉੱਥੇ ਹੁਣ ਇਹ ਨੈਚੁਰਲ ਡਿਜ਼ਾਸਟਰ ਆਇਆ ਹੈਗਾ ਆ ਜਿਹੜਾ ਮੇਜਰ ਡਿਜ਼ਾਸਟਰ ਆ ਤੇ ਇਹਦੇ ਵਿੱਚ ਜਿਹੜੀ ਆ ਪ੍ਰੈਜ਼ੀਡੈਂਟ ਦੀ ਹੈਲਪ ਕਰਨੀ ਬਣਦੀ ਹੈਗੀ। ਜੀ ਅੱਗਾਂ ਤੋਂ ਬਾਅਦ ਵੀ ਬਾਅਦ ਦੇ ਵਿੱਚ ਗੁਹਾਰ ਜਿਹੜੀ ਆ ਫੈਡਰਲ ਸਰਕਾਰ ਨੂੰ ਜਿਹੜੀ ਉਹ ਲਾਈ ਆ। ਅਕਸਰ ਕੋਈ ਵੀ ਜਿਹੜਾ ਸੂਬਾ ਆ ਉਹਨੂੰ ਜਾਣਾ ਹੀ ਪੈਂਦਾ ਫੈਡਰਲ ਸਰਕਾਰ ਦੇ ਕੋਲ, ਤੁਹਾਡੀ ਚਾਹੇ ਉਹ ਬਣਦੀ ਆ ਚਾਹੇ ਨਹੀਂ ਬਣਦੀ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੈਗੀਆਂ ਆ। ਸੋ ਟੈਂਕ ਐਕਸਪਲੋਜਨ ਦਾ ਜਿਹੜਾ ਖਤਰਾ ਹੈ ਉਹਨੂੰ ਕਹਿੰਦੇ ਵੀ ਹੁਣ ਐਲੀਮੀਨੇਟ ਕਰ ਦਿੱਤਾ ਗਿਆ ਹੈ ਇਸ ਕੈਮੀਕਲ ਲੀਕ ਤੋਂ ਬਾਅਦ। GKN ਐਰੋਸਪੇਸ ਦਾ ਕਹਿੰਦਾ ਜੇ ਇੱਕ ਕੈਮੀਕਲ ਵੇਪਰ ਲੀਕ ਹੋਇਆ ਸੀਗਾ, ਉਹ ਅਲਰਟ ਜਿਹੜੇ ਉਹ ਕਰ ਦਿੱਤੇ ਗਏ ਸੀਗੇ। ਸੋ ਕਾਫੀ ਹਾਈਲੀ ਫਲੇਮੇਬਲ ਟੌਕਸਿਕ ਇਪੌਕਸੀ ਹੁੰਦੀ ਆ ਤੇ ਉਹਦੇ ਜਿਹੜਾ ਉਹ ਕਰਕੇ 7000 ਗੈਲਨ ਜਿਹੜਾ ਕੈਮੀਕਲ ਆ ਇਹ ਟੈਂਕ ਦੇ ਫੇਲ ਹੋਣ ਦੇ ਕਰਕੇ ਸਪਿਲ ਜਿਹੜਾ ਹੋਇਆ ਸੀ ਤੇ ਕਾਫੀ ਕੈਟਾਸਟ੍ਰੋਫਿਕ ਬਹੁਤ ਵੱਡਾ ਜਿਹੜਾ ਧਮਾਕਾ ਐਕਸਪਲੋਜਨ ਆ ਉਹ ਇਸ ਦੇ ਕਰਕੇ ਹੋ ਸਕਦਾ ਸੀਗਾ। ਸੋ ਦਿਨ ਰਾਤ ਲੱਗੇ ਰਹੇ ਹਰਜੋਤ ਸਿੰਘ ਜੀ, ਵੀਰਵਾਰ ਤੋਂ ਲੈ ਕੇ ਐਤਵਾਰ ਤੱਕ, ਤੇ ਜਿਹੜੇ ਫਾਇਰ ਫਾਈਟਰਸ ਆ ਤੇ ਜਿਹੜੇ ਸਾਇੰਸਦਾਨ ਆ ਉਹਨਾਂ ਨੇ ਇਵੈਂਚੁਅਲੀ ਇਸ ਦੇ ਉੱਤੇ ਕਾਬੂ ਜਿਹੜਾ ਉਹ ਪਾ ਲਿਆ ਹੈਗਾ ਆ। ਤੇ ਹੁਣ ਕਹਿੰਦੇ ਵੀ ਇੱਥੇ ਜਿਹੜਾ ਧਮਾਕੇ ਦਾ ਜਿਹੜਾ ਖਤਰਾ ਆ ਉਹ ਹੁਣ ਉੱਡ ਚੁੱਕਾ ਹੈ, ਉਹ ਖਤਮ ਹੋ ਚੁੱਕਾ ਹੈਗਾ ਆ। ਸੋ ਕਹਿੰਦੇ ਵੀ ਮੈਂਡੇਟੋਰੀ ਇਵੈਕੂਏਸ਼ਨ ਆਰਡਰ 50,000 ਲੋਕਾਂ ਦੇ ਲਈ ਲਾ ਦਿੱਤੇ ਜਿਹੜੇ ਉਹ ਗਏ ਸੀਗੇ। ਗਾਰਡਨ ਗਰੋਵ, ਬਿਊਨਾ ਪਾਰਕ ਦੇ ਵਿੱਚ, ਐਨਾਹਾਈਮ, ਸਟੈਂਟਨ, ਵੈਸਟਮਿਨਿਸਟਰ, ਸਾਈਪਰਸ ਦੇ ਵਿੱਚ ਰੈੱਡ ਕਰਾਸ ਦੇ ਜਿਹੜੇ ਸ਼ੈਲਟਰਸ ਆ ਇਰਦ ਗਿਰਦ ਉਹ ਸਾਰੇ ਜਿਹੜੇ ਉਹ ਭਰ ਗਏ ਸੀਗੇ। ਤੇ ਕਿਉਂਕਿ ਆਮ ਲੋਕਾਂ ਨੂੰ ਇਹ ਨਹੀਂ ਸੀ ਪਤਾ ਵੀ ਹੁਣ ਰੱਬ ਨਾ ਕਰੇ ਵੀ ਜੇ ਧਮਾਕਾ ਹੋ ਗਿਆ ਤੇ ਸਾਡਾ ਸਾਰਾ ਕੁਛ ਹੀ ਜਿਹੜਾ ਉਹ ਕਿਤੇ ਉੱਡ ਨਾ ਜਾਵੇ। ਸਟੇਟ ਆਫ ਐਮਰਜੈਂਸੀ ਵੀ ਘੋਸ਼ਿਤ ਕਰ ਦਿੱਤੀ ਜਿਹੜੀ ਉਹ ਗਈ ਸੀ। ਤੇ ਹੁਣ ਜਿੱਦਾਂ ਤੁਸੀਂ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਅਪਰੂਵਲ ਮੰਗ ਰਹੇ ਆ ਵੀ ਫੈਡਰਲ ਐਮਰਜੈਂਸੀ ਡੈਕਲੇਰੇਸ਼ਨ ਇਸ ਦੇ ਲਈ ਜਿਹੜੀ ਉਹ ਐਲਾਨ ਕਰ ਦਿੱਤੀ ਜਿਹੜੀ ਉਹ ਜਾਵੇ। ਸੋ ਕਹਿੰਦੇ ਵੀ ਟੈਂਕ ਦੇ ਉੱਤੇ ਕੰਮਕਾਜ ਆ ਹੁਣ ਔਰੇਂਜ ਕਾਉਂਟੀ ਦੇ ਜਿਹੜੇ ਕੈਮੀਕਲ ਇਨਸੀਡੈਂਟ ਤੋਂ ਬਾਅਦ ਚ ਦੁਬਾਰਾ ਜਿਹੜਾ ਉਹ ਸ਼ੁਰੂ ਕੀਤਾ ਜਿਹੜਾ ਉਹ ਜਾਵੇਗਾ, ਤਾਂ ਜੋ ਇਹ ਜਿਹੜੇ ਲੀਕ ਆ ਉਹ ਬੰਦ ਰਹਿਣ ਤੇ ਧਮਾਕੇ ਵਾਲਾ ਕੰਮ ਜਿਹੜਾ ਉਹ ਨਾ ਹੀ ਜਿਹੜਾ ਉਹ ਬਣੇ।